व्यूअर्स ब्रेक तो बाद ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ। ਹੁਣ ਅਸੀਂ ਮੈਸੇजेस ਤੇ ਈਮੇਲਸ ਪੜਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਇਹ ਈਮੇਲ ਹੁਸ਼ਿਆਰਪੁਰੀਆ ਸਿੰਘ ਜੀ ਦੀ ਹੈ। ਉਹ ਲਿਖਦੇ ਹਨ, ਹੈਲੋ ਸਰ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਦੇਸ਼ ਸੰਬੰਧੀ ਮੇਰੇ ਸਵਾਲਾਂ ਦੇ ਜਵਾਬ ਦਿੱਤੇ। ਮੇਰੇ ਕੁਝ ਹੋਰ ਫਾਲੋ ਅਪ ਸਵਾਲ ਹਨ। ਸੈਂਕੜੇ ਸਿੱਖਾਂ ਦੀ ਆਰਥਿਕ ਡੋਰ ਭਾਰਤ ਨਾਲ ਵੱਜੀ ਹੈ। ਮੇਰਾ ਮਤਲਬ ਉਹਨਾਂ ਸਿੱਖਾਂ ਤੋਂ ਹੈ ਜਿਹੜੇ ਕਿ ਤਾਮਿਲਨਾਡੂ, ਗੁਜਰਾਤ, ਬੰਗਾਲ, ਮਹਾਰਾਸ਼ਟਰ ਆਦਿ ਸਟੇਟਾਂ ਵਿੱਚ ਕਾਰ ਵਿਹਾਰ ਕਰਦੇ ਹਨ। ਇਸ ਕਾਰਨ ਕਰਕੇ ਇਹ ਸਿੱਖ ਆਪਣੇ ਦੇਸ਼ ਦੀ ਗੱਲ ਕਰਨ ਤੋਂ ਕਤਰਾਉਂਦੇ ਹਨ। ਮੈਂ ਜਦੋਂ ਪਾਕਿਸਤਾਨ ਦੀ ਸਥਿਤੀ ਵੇਖਦਾ ਹਾਂ ਤਾਂ ਇਹ ਪਹਿਲਾ ਨੁਕਤਾ ਸੀ ਉਹਨਾਂ ਦਾ। ਹਾਂਜੀ, ਸਭ ਤੋਂ ਪਹਿਲਾਂ ਤਾਂ ਵੀਰ ਹੁਸ਼ਿਆਰਪੁਰੀਆ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ। ਉਹਨਾਂ ਦੀ ਪਹਿਲੇ ਵੀ ਬੜੀ ਥਾਟਫੁਲ ਈਮੇਲ ਸੀ, ਅਸੀਂ ਉਹਨੂੰ ਰਿਸਪੌਂਡ ਕੀਤਾ ਸੀ, ਉਹਨਾਂ ਨੂੰ ਚੰਗਾ ਲੱਗਾ। ਹਾਂਜੀ। ਪਰ ਉਸ ਤੋਂ ਬਾਅਦ ਉਹਨਾਂ ਦੇ ਇਹ ਫਾਲੋ ਅਪ ਸਵਾਲ ਨੇ ਜੀ। ਸੋ ਪਹਿਲਾ ਸਵਾਲ ਇਹਨਾਂ ਨੇ ਜਿਹਦਾ ਜ਼ਿਕਰ ਇਹਨਾਂ ਨੇ ਬੇਸ਼ੱਕ ਪਹਿਲੀ ਈਮੇਲ 'ਚ ਵੀ ਕੀਤਾ ਸੀ, ਪਰ ਹੁਣ ਉਹਨਾਂ ਨੇ ਮੋਰ ਸਪੈਸੀਫਿਕਲੀ ਕਿਹਾ ਹਾਂਜੀ ਕਿ ਵੀ ਜਿਹੜੇ ਸਿੱਖ ਤਮਿਲਨਾਡੂ, ਗੁਜਰਾਤ ਜਾਂ ਉਹਨਾਂ ਸੂਬਿਆਂ ਦੇ ਵਿੱਚ, ਮਹਾਰਾਸ਼ਟਰ ਆਦਿ ਦੇ ਵਿੱਚ ਨੇ, ਜਿਹੜੇ ਕਾਰੋਬਾਰੀ ਤੌਰ ਦੇ ਉੱਤੇ ਐਸਟੈਬਲਿਸ਼ਡ ਨੇ, ਉਹ ਕੰਨ ਕਤਰਾਉਂਦੇ ਨੇ ਕੰਨੀ ਇਸ ਪਾਸੇ ਦੀ ਗੱਲ ਕਰਨ ਨੂੰ, ਕਿਉਂਕਿ ਉਹਨਾਂ ਦਾ ਉਜਾੜਾ ਜਿਹੜਾ ਹੈ ਉਹ ਹੋਏਗਾ ਇਸ ਨਾਲ। ਜੀ ਦੇਖੋ, ਅਸੀਂ ਪਹਿਲਾਂ ਵੀ ਕਿਹਾ ਸੀ, ਅੱਜ ਫਿਰ ਇਸ ਗੱਲ ਨੂੰ ਅਸੀਂ ਦੁਹਰਾਉਂਦੇ ਕਿ ਸਾਡਾ ਮਕਸਦ ਕਿਸੇ ਤਰ੍ਹਾਂ ਦੀ ਵੀ ਐਗਜ਼ਿਸਟਿੰਗ ਸਿਸਟਮ ਦੇ ਵਿੱਚ ਉਥਲ ਪੁਥਲ ਕਰਨਾ ਨਹੀਂ ਹੈ। ਬਾਕੀ ਸਰਕਮਸਟਾਂਸਿਸ ਤੇ ਡਿਪੈਂਡ ਕਰਦਾ ਹੈ। ਇਸ ਲਈ ਅਸੀਂ ਤਾਂ ਆਪਣੇ ਸਾਰੇ ਮਸਲੇ ਗੱਲਬਾਤ ਰਾਹੀਂ ਔਰ ਜਿਹੜਾ ਅੰਤਰਰਾਸ਼ਟਰੀ ਫਰੇਮਵਰਕ ਹੈ ਇੰਟਰਨੈਸ਼ਨਲ ਇਸ ਮਾਮਲੇ ਦੇ ਵਿੱਚ, ਉਸ ਦੇ ਤਹਿਤ ਹੀ ਹੱਲ ਕਰਨਾ ਚਾਹੁੰਦੇ। ਔਰ ਅਸੀਂ ਸਮਝਦੇ ਹਾਂ ਕਿ ਗਵਰਨਮੈਂਟ ਆਫ ਇੰਡੀਆ ਜਾਂ ਇੰਡੀਅਨ ਸਟੇਟ ਇਹ ਵਿਜ਼ਡਮ ਦਿਖਾਏ ਕਿ ਉਹ ਸਿੱਖ ਨੁਮਾਇੰਦਿਆਂ ਦੇ ਨਾਲ ਜਿਹੜਾ ਸੀਰੀਅਸ ਗੱਲਬਾਤ ਕਰੇ। ਅਸੀਂ ਬਿਲਕੁਲ ਨਹੀਂ ਚਾਹਾਂਗੇ ਕਿ ਪੰਜਾਬ ਵਿਚਲੇ ਹਿੰਦੂ ਜਾਂ ਮੁਸਲਮਾਨ ਜਾਂ ਦਲਿਤ ਜਾਂ ਦੂਜੇ ਵਰਗ ਜਿਹੜੇ ਨੇ, ਬੋਧੀ, ਜੈਨੀ, ਕੋਈ ਇੱਕ ਵੀ ਪੰਜਾਬ ਦਾ ਵਸਿੰਦਾ ਪੰਜਾਬ ਛੱਡ ਕੇ ਜਾਏ। ਔਰ ਸਾਡੀ ਚਾਹਨਾ ਹੋਏਗੀ ਵੀ ਇਸ ਤਰ੍ਹਾਂ ਦਾ ਇਹ ਅਰੇਂਜਮੈਂਟ ਜਿੱਥੇ ਜਿੱਥੇ ਕੋਈ ਹੈ ਉਹ ਆਪਣੀ ਜੇ ਕੋਈ ਵਿਲਿੰਗਨੈਸ ਨਾਲ ਆਉਣਾ ਚਾਹੁੰਦਾ ਹੈ, ਕੋਈ ਚਾਹਤ ਨਾਲ ਆਉਣਾ ਚਾਹੁੰਦਾ, ਉਹ ਜ਼ਰੂਰ ਆਏ। ਕਿਉਂਕਿ ਇਹ ਸਾਡੇ ਖਾਲਿਸਤਾਨ ਦੇ ਐਲਾਨਨਾਮੇ 'ਚ ਵੀ 29 ਅਪ੍ਰੈਲ 1986 ਦੇ ਐਲਾਨਨਾਮੇ 'ਚ ਵੀ ਇਹ ਮੈਨਸ਼ਨ ਕੀਤਾ ਹੋਇਆ ਕਿ ਦੋਹਰੀ ਸਿਟੀਜ਼ਨਸ਼ਿਪ ਦਾ ਪਾਰਟ ਹੋਏਗਾ ਜਿਹੜਾ ਵੀ ਸਿੱਖ ਕਿਤੇ ਵੀ ਹੈ। ਕਿਉਂਕਿ ਜਿਹੜੇ ਮਹਾਰਾਸ਼ਟਰ, ਗੁਜਰਾਤ 'ਚ ਰਹਿਣਗੇ, ਜ਼ਾਹਰ ਹੈ ਵੀ ਉਹ ਮਰਾਠਾ ਲੈਂਡ ਜਾਂ ਹਿੰਦੂ ਲੈਂਡ ਜਿਹੜੇ ਵੀ ਉਹਨਾਂ ਦਾ ਰਹਿੰਦੇ ਭਾਰਤ ਦਾ ਬਣੇਗਾ, ਉਹਦੇ ਸ਼ਹਿਰੀ ਹੋਣਗੇ। ਪਰ ਅਸੀਂ ਉਹਨਾਂ ਨੂੰ ਖਾਲਿਸਤਾਨ ਦੀ ਸਿਟੀਜ਼ਨਸ਼ਿਪ ਵੀ ਦਿਆਂਗੇ। ਔਰ ਜੇ ਇਸ ਕਿਸਮ ਦਾ ਅਰੇਂਜਮੈਂਟ ਜਿਹਦੇ 'ਚ ਕਿ ਪੀਸਫੁਲ ਜਿਹੜਾ ਉਹ ਸਾਰਾ ਨਿਸ਼ਾਨਾ ਹਾਸਲ ਹੁੰਦਾ, ਫਿਰ ਤਾਂ ਇਹ ਸਿਨੇਰੀਓ ਬਣਦਾ। ਅਦਰਵਾਈਜ਼ ਵੀ ਜੇ ਕੋਈ ਇਸ ਕਿਸਮ ਦੀ ਇਨਸਿਸਟੈਂਸ ਹੋਏ, ਉਹ ਤਾਂ ਇੰਡੀਆ ਨੇ 47 'ਚ ਵੀ ਨਹੀਂ ਕੀਤੀ ਕਿ ਜੀ ਟ੍ਰਾਂਸਫਰ ਆਫ ਸਾਰੇ ਹੀ ਪਾਪੂਲੇਸ਼ਨ। ਲੋਕ ਡਰ ਕੇ ਤਾਂ ਗਏ, ਬੰਗਾਲ ਦੀ ਡਿਵੀਜ਼ਨ ਹੋਈ, ਪੰਜਾਬ ਦੀ ਹੋਈ। ਜੇ ਇਵੇਂ ਹੁੰਦਾ ਤੇ ਕਰੋੜਾਂ ਹਿੰਦੂ ਸਿੰਧ 'ਚ ਕਿਵੇਂ ਰਹਿ ਜਾਂਦੇ ਜਾਂ ਬੰਗਲਾਦੇਸ਼ 'ਚ ਕਿਵੇਂ ਰਹਿ ਜਾਂਦੇ, ਤੇ ਕਰੋੜਾਂ ਜਿਹੜੇ ਨੇ ਮੁਸਲਮਾਨ ਉਹ ਭਾਰਤ 'ਚ ਕਿਵੇਂ ਰਹਿ ਜਾਂਦੇ। ਸੋ ਉਦੋਂ ਵੀ ਇਹ ਹਾਲਾਂਕਿ ਵਾਇਲੈਂਸ ਹੋ ਗਈ, ਅੰਗਰੇਜ਼ਾਂ ਨੇ ਉਹਨੂੰ ਟੈਕਲ ਨਹੀਂ ਕੀਤਾ, ਲੇਕਿਨ ਦੋਨੋਂ ਪਾਸੇ ਦੋਨੋਂ ਧਰਮਾਂ ਦੇ ਲੋਕ ਰਹੇ, ਇਸ ਲਈ ਕਿ ਕੋਈ ਇਹ ਜ਼ਰੂਰੀ ਨਹੀਂ ਸੀ ਕਿ ਵੀ ਮਾਈਗ੍ਰੇਟ ਕਰਨਾ ਸੀ ਸਾਰਿਆਂ ਨੇ। ਸੋ ਮੇਰਾ ਖਿਆਲ ਹੈ ਵੀ ਇਸ ਗੱਲ ਦੇ ਉੱਤੇ ਸਾਨੂੰ ਐਮਫਸਾਈਜ਼ ਕਰਨਾ ਚਾਹੀਦਾ ਵੀ ਅਸੀਂ ਤਾਂ ਪੀਸਫੁਲੀ ਚਾਹੁੰਦੇ ਹਾਂ, ਔਰ ਅਸੀਂ ਨਹੀਂ ਚਾਹੁੰਦੇ ਵੀ ਕੋਈ ਵੀ ਉਜੜੇ। ਆਪਣੀ ਮਰਜ਼ੀ ਨਾਲ ਕੋਈ ਆਉਣਾ ਚਾਹੇਗਾ, ਉਹ ਖਾਲਿਸਤਾਨ ਦਾ ਸਿਟੀਜ਼ਨ ਹੋਏਗਾ ਹੀ ਹੋਏਗਾ। ਹਾਂਜੀ, ਬਿਲਕੁਲ ਜੀ। ਅੱਗੇ ਲਿਖਦੇ ਨੇ, ਮੈਂ ਜਦੋਂ ਪਾਕਿਸਤਾਨ ਦੀ ਸਥਿਤੀ ਵੇਖਦਾ ਹਾਂ ਤਾਂ ਇਸ ਦੀ ਪੱਛਮੀ ਬੈਲਟ ਤੇ ਕਰਾਚੀ ਵਿੱਚ ਚੱਲ ਰਹੀ ਵੱਖਵਾਦੀ ਹਿੰਸਾ ਨੂੰ ਵੇਖ ਕੇ ਬੜਾ ਘਬਰਾਉਂਦਾ ਹਾਂ। ਇਹ ਹਿੰਸਾ ਸਾਡੇ ਗੁਆਂਢੀ ਪੰਜਾਬ ਵਿੱਚ ਵੀ ਕਾਫੀ ਹੈ। ਮੈਂ ਕਿਉਂਕਿ ਸਿਵਲ ਸਰਵਿਸ ਦਾ ਇਮਤਿਹਾਨ ਦੇ ਰਿਹਾ ਹਾਂ, ਇਸ ਲਈ ਸਾਨੂੰ ਜਨਰਲ ਨੌਲੇਜ ਵਿੱਚ ਨਿਪੁੰਨ ਹੋਣਾ ਪੈਂਦਾ ਹੈ। ਸਾਡਾ ਅੱਡ ਦੇਸ਼ ਹੋਣ ਦੀ ਸੂਰਤ ਵਿੱਚ ਪਾਕਿਸਤਾਨ ਵਿਚਲੀ ਹਿੰਸਾ ਸਾਡੇ ਵਾਲੇ ਪਾਸੇ ਵੀ ਉਲਰ ਸਕਦੀ ਹੈ, ਜਿਸ ਨਾਲ ਅਸੀਂ ਆਰਥਿਕ ਪੱਖੋਂ ਕਈ ਦਹਾਕੇ ਪਿੱਛੇ ਜਾ ਕੇ ਡਿੱਗ ਸਕਦੇ ਹਾਂ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਪਾਕਿਸਤਾਨ ਦੇ ਵੈਲ ਵਿਸ਼ਰ ਹੋਣ ਦੇ ਨਾਤੇ, ਸਾਡਾ ਹਮਸਾਇਆ ਮੁਲਕ ਹੈ, ਅਸੀਂ ਵੀ ਚਿੰਤਤ ਹੈ ਕਿ ਜਿਹੜੀ ਕੋਈ ਵੀ ਇਸ ਕਿਸਮ ਦੀ ਸੁਸਾਇਟੀ ਜਿਹੜੀ ਹਿੰਸਾ ਜਾਂ ਵਾਇਲੈਂਸ ਦੇ ਵਿੱਚ ਚਲੀ ਜਾਂਦੀ ਹੈ, ਭਾਵੇਂ ਕਾਰਨ ਕੁਛ ਵੀ ਹੋਣ, ਉੱਥੇ ਪ੍ਰੋਗਰੈਸ ਘਟ ਜਾਂਦੀ ਹੈ, ਲੋਕਾਂ ਦੇ ਵਿੱਚ ਇਨਸਿਕਿਉਰਿਟੀ ਹੁੰਦੀ ਹੈ। ਲੇਕਿਨ ਦੋ ਗੱਲਾਂ ਦੇਖਣ ਵਾਲੀਆਂ ਨੇ। ਪਹਿਲੀ ਗੱਲ, ਅਸੀਂ ਇਹ ਕਹਿੰਦੇ ਵੀ ਹਾਂ ਕਿ ਭਾਈ ਅਸੀਂ ਪਾਕਿਸਤਾਨ ਨੂੰ ਇੱਕ
ਸ਼ਾਂਤ ਖੁਸ਼ਹਾਲ ਦੇਸ਼ ਦੇਖਣਾ ਚਾਹੁੰਦੇ ਹਾਂ ਜੀ ਕਿਉਂਕਿ ਸਾਡੇ ਲਈ ਇਹ ਰੋਲ ਮਾਡਲ ਹੈ। ਜਿਸ ਮਾਡਲ ਦੇ ਉੱਤੇ ਪਾਕਿਸਤਾਨ ਬਣਿਆ ਜਾਂ ਇਜ਼ਰਾਈਲ ਬਣਿਆ, ਹਾਂਜੀ ਉਸੇ ਮਾਡਲ ਦੇ ਉੱਤੇ ਹੀ ਅਸੀਂ ਖਾਲਿਸਤਾਨ ਬਣਾਉਣਾ ਚਾਹੁੰਦੇ ਹਾਂ। ਔਰ ਜੇ ਪਾਕਿਸਤਾਨ ਇੱਕ ਫੇਲ ਸਟੇਟ ਬਣ ਜਾਂਦੀ ਹੈ ਜਾਂ ਲੋਕਾਂ ਦੇ ਵਿੱਚ ਸੇਫਟੀ ਸਿਕਿਉਰਿਟੀ ਦੀ ਗੱਲ ਨਹੀਂ ਰਹਿੰਦੀ ਜੀ ਤੇ ਸਾਡੇ ਕਾਜ਼ ਨੂੰ ਵੀ ਹਾਰਮ ਕਰਦਾ। ਸੋ ਵਿਸ਼ ਸਾਡੀ ਹੈ ਵੀ ਪਾਕਿਸਤਾਨ ਦੇ ਵਿੱਚ ਇੱਕ ਸਟੇਬਿਲਿਟੀ ਹੋਏ। ਪਰ ਦੂਸਰੀ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਪਾਕਿਸਤਾਨ ਜਿਹੜੀ ਲੜਾਈ ਲੜ ਰਿਹਾ ਹੈ, ਜਿਵੇਂ ਉਹਨੇ 1979 ਚ ਸੋਵੀਅਤ ਯੂਨੀਅਨ ਅਫਗਾਨਿਸਤਾਨ ਚ ਆਇਆ ਹਾਂਜੀ ਤੇ ਪਾਕਿਸਤਾਨ ਨੇ ਸੋਵੀਅਤ ਯੂਨੀਅਨ ਵਰਗੀ ਸੁਪਰ ਪਾਵਰ ਦੇ ਖਿਲਾਫ ਲੜਾਈ ਲੜੀ ਅਮਰੀਕਾ ਦੀ ਮਦਦ ਦੇ ਨਾਲ। ਜੀ ਸੋ ਬੈਟਲ ਗਰਾਊਂਡ ਤਾਂ ਪਾਕਿਸਤਾਨ ਹੀ ਬਣਿਆ। 3 ਮਿਲੀਅਨ ਅਫਗਾਨ ਜਿਹੜੇ ਨੇ ਉਸ ਪੀਰੀਅਡ 30 ਲੱਖ ਉਹ ਅਫਗਾਨਿਸਤਾਨ ਤੋਂ ਉੱਜੜ ਕੇ ਪਾਕਿਸਤਾਨ ਦੇ ਵਿੱਚ ਆ ਕੇ ਰਿਫਿਊਜੀ ਬਣੇ। ਹਾਂਜੀ ਨਤੀਜਾ ਕੀ ਹੋਇਆ? ਗਨ ਕਲਚਰ ਆਇਆ, ਵਾਇਲੈਂਸ ਦਾ ਕਲਚਰ ਆਇਆ। ਜਦੋਂ ਹਾਲਾਤ ਉੱਥੇ ਨਾਰਮਲ ਵੀ ਹੋ ਗਏ, ਜੀ ਬਹੁਤ ਸਾਰੇ ਵਾਪਸ ਨਹੀਂ ਗਏ। ਫਿਰ ਉਹ ਇਹਨਾਂ ਨੇ ਕਿੰਨਾ ਕੁ ਤੁਸੀਂ ਕਿਸੇ ਨੂੰ ਜ਼ੋਰ ਲਾ ਸਕਦੇ ਹੋ। ਔਰ ਇਸ ਵੇਲੇ ਵੀ ਅਸੀਂ ਦੇਖਦੇ ਹਾਂ ਵੀ 2014 ਚ ਕਿਉਂਕਿ ਅਮਰੀਕਾ ਔਰ ਨੈਟੋ ਨੇ ਉੱਥੋਂ ਪੁਲ ਆਊਟ ਕਰਨੇ, ਸੋ ਇਸ ਕਾਰਨ ਕਰਕੇ ਬਹੁਤ ਸਾਰੀਆਂ ਏਜੰਸੀਆਂ ਉੱਥੇ, ਉਹ ਇੰਡੀਆ ਦੀਆਂ ਹੋਣ, ਇਜ਼ਰਾਈਲ ਦੀਆਂ ਹੋਣ, ਅਮਰੀਕਾ ਦੀਆਂ ਹੋਣ, ਕੋਈ ਹੋਰ ਹੋਣ, ਉਹ ਐਕਟਿਵ ਨੇ। ਜੀ ਬਹੁਤ ਸਾਰੀ ਹਿੰਸਾ ਇਹ ਨਹੀਂ ਹੈ ਵੀ ਲੋਕ ਹਿੰਸਕ ਹੋ ਗਏ ਨੇ, ਥੋੜੇ ਬਹੁਤ ਤਾਂ ਰਹਿੰਦੇ ਉਹ ਟਕਰਾ, ਕਈ ਵਾਰੀ ਵਿਚਾਰਧਾਰਾ ਦਾ ਵੀ ਹੈ, ਪਾਰਟੀਆਂ ਦਾ ਵੀ ਹੈ, ਕੁਝ ਹੋਰ ਵੀ ਨੇ। ਲੇਕਿਨ ਬਹੁਤ ਵੱਡੀ ਹਿੰਸਾ ਦਾ ਕਾਰਨ ਜਿਹੜੀ ਹੈ ਇਹ ਇਸ ਕਿਸਮ ਦੀਆਂ ਏਜੰਸੀਆਂ ਨੇ ਜਿਨ੍ਹਾਂ ਨੇ ਪਾਕਿਸਤਾਨ ਵਿਚਲੇ ਆਪਣੇ ਏਜੰਟਾਂ ਦੇ ਰਾਹੀਂ ਇਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੀ ਫੌਜ ਜਿਹੜੀ ਕਿ ਪ੍ਰੋਫੈਸ਼ਨਲ ਆਰਮੀ ਹੈ, ਹਾਂਜੀ ਉਹਨਾਂ ਨੇ ਪਹਿਲਾਂ ਵੀ ਜਦੋਂ ਇਸ ਕਿਸਮ ਦੀ ਹਿੰਸਾ ਦਾ ਦੌਰਾ ਸਵਾਤ ਦੇ ਵਿੱਚ ਹੋਇਆ, ਫੌਜ ਨੇ ਆਪਣੀ ਕਾਰਗੁਜ਼ਾਰੀ ਦੇ ਨਾਲ ਉੱਥੇ ਪੀਸ ਐਸਟੈਬਲਿਸ਼ ਕੀਤੀ। ਹਾਂਜੀ ਇਸ ਵੇਲੇ ਬਲੋਚਿਸਤਾਨ ਵੀ ਰਿਲੇਟਿਵਲੀ ਪੀਸਫੁਲ ਹੈ। ਔਰ ਜਿਹੜਾ ਪਾਕਿਸਤਾਨੀ ਤਾਲਿਬਾਨ ਦੇ ਨਾਂ ਥੱਲੇ ਜਿਸ ਕਿਸਮ ਦੀਆਂ ਕਾਰਵਾਈਆਂ ਖੈਬਰ ਪਖਤੂਨਵਾ ਔਰ ਏਜੰਸੀ ਏਰੀਆ ਦੇ ਵਿੱਚ ਚੱਲ ਰਹੀਆਂ ਸੀ, ਅੱਜ ਕੱਲ੍ਹ ਪਾਕਿਸਤਾਨੀ ਫੌਜ ਦਾ ਨਾਰਥ ਵਜ਼ੀਰਿਸਤਾਨ ਦੇ ਵਿੱਚ ਆਪਰੇਸ਼ਨ ਚੱਲ ਰਿਹਾ। ਜੀ ਸੋ ਅਸੀਂ ਸਮਝਦੇ ਹਾਂ ਵੀ ਬਾਈ ਐਂਡ ਲਾਰਜ ਇਹਦੇ ਬਾਵਜੂਦ ਕਿ ਵੀ ਉੱਥੇ ਹਿੰਸਾ ਹੈ, ਪਰ ਉਦੋਂ ਕਿਉਂਕਿ ਪਾਕਿਸਤਾਨ ਦੀਆਂ ਖਬਰਾਂ ਨੂੰ ਵੀ ਬਹੁਤ ਵਧਾ ਚੜਾ ਕੇ ਕਿਹਾ ਜਾਂਦਾ ਹੈ। ਜੀ ਜੇ ਆਪਣੇ ਨਕਸ਼ੇ 'ਚ ਹੀ ਭਾਰਤ ਦੇ ਵਿੱਚ ਦੇਖੋ ਤੇ ਲਗਭਗ 1/3 ਭਾਰਤ ਨਕਸਲਾਈਟਸ ਦੇ ਕੰਟਰੋਲ ਦੇ ਵਿੱਚ ਹੈ, ਨਕਸਲੀਆਂ ਦੇ ਕੋਲ ਹੈ। ਕਿਵੇਂ ਨਕਸਲੀ ਜਿਹੜੇ ਨੇ ਟ੍ਰੇਨਾਂ ਉਡਾਉਂਦੇ ਨੇ, ਕਿਵੇਂ ਉਹ ਫੈਕਟਰੀਆਂ ਤੇ ਹਮਲੇ ਕਰਦੇ ਨੇ, ਕਿਵੇਂ ਕਿਲਿੰਗਸ ਹੁੰਦੀਆਂ। ਅਸਾਮ ਹੋਏ, ਮਨੀਪੁਰ ਹੋਏ, ਨਾਗਾਲੈਂਡ ਹੋਏ, ਕਸ਼ਮੀਰ ਹੋਏ, ਇਹ ਹਾਰਟਲੈਂਡ ਨਕਸਲਾਈਟਸ ਦੀ ਹੋਏ, ਉਹਦੇ 'ਚ ਨਹੀਂ ਹਿੰਸਾ ਹੈ। ਲੇਕਿਨ ਉਹ ਇੱਕ ਲੋਕਤੰਤਰ ਦੇ ਨਾਂ ਥੱਲੇ ਲੁਕ ਜਾਂਦੀਆਂ ਔਰ ਇਹ ਜਿਹੜਾ ਹੈ ਐਗਜ਼ੈਜਰੇਟ ਹੁੰਦਾ। ਪਰ ਮੈਂ ਸਮਝਦਾ ਹਾਂ ਕਿ ਅਸੀਂ ਹੋਪ ਕਰਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ 2014 ਚ ਇਹਨਾਂ ਦਾ ਉੱਥੇ ਜਦੋਂ ਦਖਲਅੰਦਾਜ਼ੀ ਖਤਮ ਹੋਏਗੀ, ਪਾਕਿਸਤਾਨੀ ਸੁਸਾਇਟੀ ਕੁਆਇਟ ਕੈਪੇਬਲ ਹੈ ਕਿ ਉਹ ਇਹ ਸਾਰੇ ਨੂੰ ਜਿਹੜਾ ਹੈ ਉਹ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਲਿਆਣਗੇ। ਔਰ ਪਾਕਿਸਤਾਨੀ ਆਰਮੀ ਵੀ ਇੱਕ ਪ੍ਰੋਫੈਸ਼ਨਲ ਫੌਜ ਹੋਣ ਦੇ ਨਾਤੇ ਉਹਨਾਂ ਨੇ ਕਾਫੀ ਹੱਦ ਤੱਕ ਜਦੋਂ ਵੀ ਉਹਨਾਂ ਨੂੰ ਚੈਲੰਜ ਹੁੰਦਾ ਹੈ ਇਸ ਕਿਸਮ ਦੇ ਵਾਇਲੈਂਟ ਐਲੀਮੈਂਟਸ ਵੱਲੋਂ, ਹਾਂਜੀ ਤੇ ਉਹ ਕੰਟਰੋਲ ਕਰਦੇ ਨੇ। ਔਰ ਮੇਰਾ ਖਿਆਲ ਹੈ ਵੀ ਇਸ ਵਜ਼ੀਰਿਸਤਾਨ ਆਪਰੇਸ਼ਨ ਤੋਂ ਬਾਅਦ ਇਸ ਪੱਛਮੀ ਸਾਈਡ ਜਿਹਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਜੀ ਉੱਥੇ ਪੀਸ ਹੋਏਗੀ। ਕਰਾਚੀ ਦਾ ਇੱਕ ਆਪਣਾ ਤਾਲੁਕ ਹੈ, ਉੱਥੇ ਬਹੁਤ ਵੱਡਾ ਪੋਰਟ ਹੋਣ ਕਰਕੇ ਮਾਫੀਆ, ਕੁਛ ਐਥਨੀਸਿਟੀ ਟਕਰਾ, ਔਰ ਦੂਸਰਾ ਫਿਰ ਵੀ ਜਿਸ ਕਿਸਮ ਦੀ ਕਰਾਚੀ ਕਦੇ 60s 70s ਦੇ ਵਿੱਚ ਬਦਤਰ ਹਾਲਤ ਚਲਾ ਜਾਂਦਾ ਸੀ ਹਾਲ, ਹਾਂਜੀ ਕਰਾਚੀ ਅੱਜ ਕੱਲ੍ਹ ਪੀਸਫੁਲ ਹੈ। ਪਰ ਖੈਬਰ ਪਖਤੂਨਵਾ ਔਰ ਏਜੰਸੀ ਏਰੀਆ ਜਿੱਥੇ ਕਿ ਗੜਬੜ ਹੈ ਔਰ ਫੌਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ 'ਚ ਹੈ। ਜੀ ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।